अस्सलाम वालेकुम लो जी तुसीं देख रहे हो पंजाबी चैनल तुहाडे सारिਆਂ ਦਾ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ ਅਗਰ ਹਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਲੋ ਜੀ ਇਸ ਤੋਂ ਪਹਿਲੇ ਕਿ ਮੈਂ ਤੁਹਾਨੂੰ ਦੱਸਾਂ ਕਿ ਪਾਕਿਸਤਾਨ ਨੂੰ ਕੰਟੇਨਰਿਸਤਾਨ ਬਣਾ ਕੇ ਰੱਖ ਦਿੱਤਾ ਹੈ तमाम ਰਾਸਤੇ ਬਲੌਕ ਕਰ ਦਿੱਤੇ ਗਏ ਨੇ ਟਰੱਕ ਟਰਾਲੀ ਤੇ ਕੰਟੇਨਰ ਰੱਖ ਕੇ ਹਰ ਇੱਕ ਸ਼ੈ ਬੰਦ ਕਰਨ ਦੇ ਨੇ ਪਾਕਿਸਤਾਨ ਦੀ ਔਰ ਕਿਉਂ ਕਰਨ ਦੇ ਨੇ ਕੀ ਹੋਇਆ ਪਿਆ ਨਾ ਫਾਰਮ 47 ਦੀ ਹਕੂਮਤ ਇਹਨਾਂ ਦੇ ਹੈਂਡਲਰਾਂ ਨੂੰ ਇਹ ਕਿਉਂ ਘਬਰਾਏ ਫਿਰਦੇ ਨੇ ਇਹ ਮੈਂ ਤੁਹਾਨੂੰ ਦੱਸਦਾ ਵਾਂ ਲੇਕਿਨ ਸਭ ਤੋਂ ਪਹਿਲੇ ਮੈਂ ਤੁਹਾਨੂੰ ਦੱਸਣ ਲੱਗਾ ਵਾਂ ਕਿ ਠੰਡ ਬਹੁਤ ਪੈ ਰਹੀ ਹੈ ਬਹੁਤ ਸਰਦੀ ਪੈ ਰਹੀ ਹੈ ਔਰ ਮੇਰਾ ਇੱਕ ਵਾਕਫ ਘਰ ਹੈ ਹਾਂ ਉਹ ਸ਼ਹੀਦਾਂ ਮਰਾਸੀ ਹਾਂ ਅੱਜ ਤੁਸੀਂ ਦੇ ਰਹੇ ਹੋ ਕੰਬਲ ਭੇਟੇ ਤੁਹਾਨੂੰ ਲੱਗਦਾ ਹੈਗਾ ਕਿ ਯਾਰ ਇਹਦੀ ਸ਼ਕਲ ਕਿਸੇ ਨੂੰ ਮਿਲਦੀ ਹੈ ਹਾਂ ਲੇਕਿਨ ਤੁਹਾਡਾ ਵਹਿਮ ਹੈ ਕਿਉਂਕਿ ਮੈਂ ਜਾਣਦਾ ਵਾਂ ਮਰਾਸੀ ਬੜਾ ਵੱਡਾ ਉਹ ਵੱਡਾ ਮਰਾਸੀ ਹੈ ਤੇ ਮਰਾਸੀਆਂ ਨੂੰ ਤੁਹਾਨੂੰ ਪਤਾ ਹੈ ਕਿ ਠੰਡ ਬਹੁਤ ਲੱਗਦੀ ਹੈ ਸਰਦੀਆਂ ਦੇ ਵਿੱਚ ਠੰਡ ਪੈ ਗਈ ਇੰਨੀ ਠੰਡ ਹੋ ਗਈ ਹੈ ਔਰ ਰਜ਼ਾਈਆਂ ਲਪੇਟ ਕੇ तो मेरा वाकफकार है आया मेरे को कहने लगा कि यार मेरी तो कांबा ही नहीं रुकता पाया कंब बुरा हाल हो गया था मैंने हौसला दिता कि भाई हौसला कर क्यों तेन इन्नी ठंड लगती पई है इन्नी भी नहीं ठंड हाँ वो कहना मैं मरासी हाँ मैंने तो ज़्यादा लगती है ना हाँ तो कंबन दिया मैं क्या दस मैं की खिदमत कर सकता मैं तेरी कोई 2-4 रजाइयाँ तेन होर दे दियाँ कोई हीटर गिफ्ट कर दियाँ तेनों ਉਹ ਕਹਿਣ ਲੱਗਾ ਨਹੀਂ ਮੈਨੂੰ ਤੂੰ ਜਿਹੜਾ ਨਾ ਬਾਬਾ ਜੀ ਕੋਲ ਲੈ ਜਾ ਮੈਂ ਨਹੀਂ ਬਚਣਾ ਮੈਂ ਕਿਹਾ ਯਾਰ ਅੱਲਾ ਖੈਰ ਕਰੇ ਕੋਈ ਨਹੀਂ ਚੱਲ ਚੱਲਦੇ ਆ ਬਾਬਾ ਜੀ ਕੋ ਉਹ ਮੈਂ ਲੈ ਗਿਆ ਜਨਾਬ ਬਾਬਾ ਜੀ ਕੋ ਹਾਂ ਤੇ ਉਹ ਬਾਬਾ ਜੀ ਨੇ ਇਹਨੂੰ ਚੈੱਕ ਕੀਤਾ ਬਾਬਾ ਜੀ ਤੁਹਾਨੂੰ ਪਤਾ ਹਕੀਮ ਵੀ ਹੈ ਬਾਬਾ ਜੀ ਨੇ ਤੇ ਨਬਜ਼ ਪੜੀ ਬਾਬਾ ਜੀ ਕਹਿਣ ਲੱਗੇ ਓਏ ਹੋਏ ਮੈਂ ਕਿਹਾ ਬਾਬਾ ਜੀ ਕੀ ਹੋ ਗਿਆ ਇਹਨੂੰ ਸਿਰਫ ਕਾਂਬਾ ਹੀ ਲੱਗਾ ਗਰਮੀ ਨਹੀਂ ਹੈ ਇਹਦੇ ਅੰਦਰ ਇਹ ਅੰਦਰੋਂ ਵੀ ਠੰਡਾ ਠਾਰ ਹੈ ਹਾਂ ਕਿਉਂਕਿ ਅਕਸਰ ਤੁਸੀਂ ਹਕੀਮਾਂ ਕੋ ਜਾਓ ਨਾ ਤੇ ਨਬਜ਼ ਫੜ ਕੇ ਕਹਿੰਦੇ ਨੇ ਓਏ ਹੋਏ ਇੰਨੀ ਗਰਮੀ ਹਾਂ ਉਹ ਫਿਰ ਬੰਦਾ ਵੀ ਘਬਰਾ ਜਾਂਦਾ ਯਾਰ ਇੰਨੀ ਉਹ ਤੇਰਾ ਤੇ ਜਿਗਰ ਫਟ ਜਾਣਾ ਹਾਂ ਇੰਨੀ ਗਰਮੀ ਤੂੰ ਕਿੱਥੇ ਲੈ ਕੇ ਜਾਣੀ ਹੈ ਹਾਂ ਬੇੜੇ ਤੇਰੇ ਘਰੇ ਕੋਈ ਨਹੀਂ ਕਹਿੰਦੇ ਜਿਗਰ ਫਟ ਜਾਣਾ ਉਹ ਕਹਿੰਦਾ ਹਕੀਮ ਸਾਹਿਬ ਕੀ ਕਰਾਂ ਹਕੀਮ ਸਾਹਿਬ ਫਿਰ ਪੁੜੀਆਂ ਦਿੰਦੇ ਨੇ ਕਿ ਇਹ ਪੁੜੀਆਂ ਲਵੋ ਤੇ ਇਹ ਠੀਕ ਹੋ ਜਾਏਗਾ ਕੰਮ ਅੱਛਾ ਹੁੰਦਾ ਕੁਛ ਨਹੀਂ ਬੰਦੇ ਨੂੰ ਉਹ ਖਾ ਕੇ ਬੰਦਾ ਫਿਰ ਐਸਾ ਠੰਡਾ ਹੁੰਦਾ ਹਾਂ ਫਿਰ ਉਹ ਦੂਜਾ ਹਕੀਮ ਲੱਭਦਾ ਫਿਰਦਾ ਯਾਰ ਇਹ ਕੀ ਹੋਇਆ ਪਿਆ ਸ਼ਾਇਦ ਠੰਡੀ ਹੋ ਗਈ ਹਕੀਮਾਂ ਲਗਾ ਉਹ ਬਾਬਾ ਜੀ ਵੀ ਉਹੋ ਜਿਹੇ ਹਕੀਮ ਨੇ ਹਾਂ ਬਾਬਾ ਜੀ ਨੇ ਨਬਜ਼ ਫੜੀ ਇਹਦੀ ਮਰਾਸੀ ਦੀ ਇਹਨੂੰ ਕਹਿਣ ਲੱਗੇ ਓਏ ਹੋਏ ਤੇਰਾ ਤੇ ਅੰਦਰ ਹੀ ਠੰਡਾ ਹੋਇਆ ਪਿਆ ਹਾਂ ਤੇ ਬਾਬਾ ਜੀ ਕਹਿੰਦੇ ਪਹਿਲਾ ਬੰਦਾ ਦੇਖਿਆ ਮੈਂ ਜਿਹਦੇ ਅੰਦਰ ਜ਼ਰਾ ਬਰਾਬਰ ਗਰਮੀ ਨਹੀਂ ਠੰਡਾ ਠਾਰ ਅੰਦਰੋਂ ਔਰ ਕੰਬਦਾ ਲੱਗਾ ਮੈਂ ਕਿਹਾ ਬਾਬਾ ਜੀ ਦਾ ਇਲਾਜ ਕਰੋ ਹਾਂ ਇਹ ਕੰਬਦਾ ਇਹ ਕਿਤੇ ਲਗਾ ਹੀ ਨਾ ਜਾਵੇ ਬਾਬਾ ਜੀ ਕਹਿੰਦੇ ਨਹੀਂ ਲਗਾ ਨਹੀਂ ਜਾਂਦਾ ਬਾਬਾ ਜੀ ਮੰਨਦੇ ਨੇ ਕਿ ਬਈ ਇਹਦੀ ਜਿਹੜੀ ਕੰਬਣ ਦੀ ਵਜ੍ਹਾ ਨਾ ਹਾਂ ਉਹ ਠੰਡ ਨਹੀਂ ਹੈ ਮੈਂ ਕਿਹਾ ਯਾਰ ਇਹ ਕੀ ਹੋਇਆ ਮਤਲਬ ਠੰਡ ਦੀ ਵਜ੍ਹਾ ਤੋਂ ਬੰਦਾ ਕੰਬਦਾ ਬਾਬਾ ਕਹਿੰਦੇ ਨਹੀਂ ਇਹਨੂੰ ਠੰਡ ਦੀ ਵਜ੍ਹਾ ਤੋਂ ਨਹੀਂ ਇਹ ਕੰਬ ਰਿਹਾ ਇਹ ਜਿਹੜਾ ਲੌਂਗ ਮਾਰਚ ਹੋਣ ਜਾ ਰਿਹਾ ਨਾ ਹਾਂ ਚੱਲੇ ਨੇ ਇਹ ਜਿਹੜਾ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਔਰ ਨਿਆਜ਼ੀ ਤੇਰੀ ਰਾਤੀ ਕੋਈ ਨਹੀਂ ਜੰਮਿਆ ਅੱਲਾ ਦੀ ਕਸਮ ਹਾਂ ਇਹ ਜਿਹੜੀ ਨਿਆਜ਼ੀ ਨੇ ਡੇਟ ਦਿੱਤੀ ਹੈ ਨਾ ਫਾਈਨਲ ਕਾਲ ਹਾਂ ਤੇ ਆਵਾਮ ਜਿਹੜੀ ਉਹ ਤੁਲੀ ਪਈ ਆ ਉਹਨਾਂ ਨੇ ਕਫਨ ਬੰਨ ਲਏ ਸਿਰਾਂ ਤੇ ਉਹ ਕਹਿੰਦੇ ਹੁਣ ਜਾਂ ਆਰ ਤੇ ਜਾਂ ਪਾਰ ਹਾਂ ਬਾਬਾ ਜੀ ਕਹਿੰਦੇ ਉਹਦੀ ਵਜ੍ਹਾ ਨਾਲ ਕੰਬਣ ਡਿਆ ਮੈਂ ਕਿਹਾ ਬਾਬਾ ਜੀ ਤੁਸੀਂ ਗਲਤ ਸਮਝ ਰਹੇ ਹੋ ਉਹ ਨਹੀਂ ਹੈ ਬਾਬਾ ਜੀ ਕਹਿੰਦੇ ਨਹੀਂ ਇਹ ਉਹੀ ਹੈ ਹੋਰ ਕੋਈ ਹੋ ਹੀ ਨਹੀਂ ਸਕਦਾ ਮੈਂ ਕਿਹਾ ਬਾਬਾ ਜੀ ਇਹਦਾ ਇਲਾਜ ਕੀ ਹੈ ਬਾਬਾ ਜੀ ਮੰਨਦੇ ਕਿ ਇਹ ਲਾ ਇਲਾਜ ਹੈ ਹਾਂ ਇਹਨੂੰ ਕੋ ਚੁੱਪ ਕਰਕੇ ਘਰ ਚਲਾ ਜਾ ਹਾਂ ਛੱਡੋ ਖਾਨ ਨੂੰ ਇਸ ਤੋਂ ਪਹਿਲੇ ਕਿ ਜਿਹੜਾ ਆਵਾਮ ਦਾ ਜੰਬੇ ਗਫੀਰ ਆ ਰਿਹਾ ਇੱਕ ਸਮੁੰਦਰ ਆ ਰਿਹਾ ਉਹ ਤੁਹਾਨੂੰ ਲੈ ਦੇ ਜਾਵੇ ਇਹ ਸਾਰੀ ਗੱਲ ਹੋਈ ਤੇ ਮੈਂ ਫਿਰ ਕਿਹਾ ਉਹਨੂੰ ਮੈਂ ਕਿਹਾ ਚੱਲ ਮਰਾਸੀ ਕੋਈ ਨਹੀਂ ਹਾਂ 2 ਰਜ਼ਾਈਆਂ ਹੋਰ ਲੈ ਤੇ ਚੈੱਕ ਕਰ ਸ਼ਾਇਦ ਹੋ ਜਾਵੇ ਠੀਕ ਜਾਂ 24 ਦੇ ਬਾਅਦ ਠੀਕ ਹੋ ਹੀ ਜਾਏਗਾ ਤੇਰਾ ਕੰਮ ਇਹ ਸਿਸਟਮ ਹੋਇਆ ਤੇ ਹੁਣ ਮੈਂ ਤੁਹਾਨੂੰ ਦੱਸਦਾ ਜਨਾਬ ਕਿ ਕਿਉਂ ਕੰਟੇਨਰ ਲਾਏ ਜਾ ਰਹੇ ਨੇ ਹਰ ਪਾਸੇ ਬੰਦ ਕਰਕੇ ਰੱਖ ਦਿੱਤਾ ਗਿਆ ਉਹ ਇਸ ਕਰਕੇ ਕਿ ਤੁਹਾਨੂੰ ਪਤਾ ਹੈ 24 ਨੂੰ ਇੱਕ ਆਵਾਮ ਦਾ ਇੱਕ ਜੰਮੇ ਗਫੀਰ ਨਿਕਲ ਰਿਹਾ ਇੱਕ ਬੜੀ ਤਾਦਾਦ ਆਵਾਮ ਦੀ ਔਰ ਕਿਹਾ ਜਾ ਰਿਹਾ ਕਿ ਬਈ ਲੱਖਾਂ ਦੇ ਵਿੱਚ ਮਿਲੀਅਨ ਕ੍ਰਾਸ ਹੋ ਜਾਣਾ ਐਤਕੀ ਇਨਸ਼ਾਅੱਲਾ ਜੇ ਤੁਸੀਂ ਨਿਕਲੇ ਤੇ हाँ क्योंकि सारे यही सोच के बैठे ने कि भाई ऐद की पाकिस्तान की अवाम ने निकलना है
क्योंकि अज मुर्शद इमरान अहमद खान नियाजी ने भी कहा कि मैं 2 वारी आवाम नूं कॉल दी है। एक वारी 8 फरवरी नूं इलैक्शन जो सी कि बाहर निकलना और वोट देना है, और खान साहब कहते हैं कि आवाम निकली है बाहर दे ठप्पे ते ठप्पा। उन्हें नहीं छड़ देखा कि कोई चिमटा है, कोई कद्दू है, कोई बैंगन है, हाँ कोई कुछ, उन्हें ठोकी आए, उन्हें ठप्पे उन्होंने ठोक ठोक के जरा ना वो उन्होंने ऐसी तैसी फिर करा दी है बैलेट बॉक्सों की। और गल है कि इन्होंने फिर धांधली करके फार्म 47 जोड़े बनाए ने, फार्म 45 ते बड़ी चंगी भली अक्सरीयत खान साहब ने दी अवाम ने। और खान साहब कहते हैं कि दूजी कॉल मैं हुण देती है 24 नवंबर नूं कि अवाम ने बाहर निकलना है। क्यों निकलना है कि अवाम दे उत्ते जड़ा जबर जड़ा जुल्म इन्होंने किया होया, ए जी 47 की हुकूमत लिया के बिठाई है, ए जड़े चादर 4 दीवारी पमाल की गई है, ए जड़े वोट की हुरमत पमाल की गई है, और ए पाकिस्तान का बेड़ा गरक जड़ा करके रख दिता है चोर लुटेरियां नूं मुसलत करके। और अपना वो वोट जिहड़ा तुसी 8 फरवरी नूं पाया सी वो वापस लैण वास्ते तुसी बाहर निकलना है, ते हकीकी आज़ादी वास्ते कि आखिरी फाइनल कॉल है। हाँ जी, हुण दोबारा कॉल नहीं आनी, तुहानूं फाइनल कॉल है। अगर तुसी निकलदे हो तो इंशाअल्लाह यह मुल्क बदलेगा, तुहाडी तकदीर भी बदलेगी, और यह चोरां लुटेरियां नूं, इन्हां दे हैंडरां नूं, इन्हां नूं थां नहीं लभणी किते लुकण दी। हाँ तो खान साहब कहते दूजी कॉल मैं दी है कि तुसी बाहर आना सारिਆਂ ने, और इंशाअल्लाह कौम तली बैठी है। तो इन्होंने पता लग गया कि जी बहुत वड्डी तादाद आवाम की बाहर निकल रही है हर पासों। तो इन्होंने मोटरवे भी बंद कर, अंदाज़ा करो, कहते जी और मोटरवे की मेनटेनेंस होनी है अज राती। हाँ तो पूरा हफ्ता बंद रहेगी सारी मोटरवे, हर शह बंद कर दी, हर सुराख हर मोरी बंद कर दी इन्होंने। हाँ कि कोई आ ना जाए इत्थे इस्लामाबाद, कोई भटके ना। लेकिन होना की है जो पहले हुंदा आया, लोगों ने फिर पहुँच जाना, क्योंकि वापसी आस्ते तो सिस्टम है ही नहीं, कश्तियाँ जला के निकले ने। हाँ तो वापसी एक तो होंदा ना कि आए बंदे चलो जी वापस चलीए, हाँ इत्थे तो वापसी है ही नहीं। इत्थे तो भावें 10 दिन लग जाए, महीना लग जाए, जाना ही जाना, पहुँचना ही पहुँचना, धरने देने ही देने ने, जब तक कि खान आप आके ना कहे कि भाई चलो जी लभ गई है हकीकी आज़ादी, चलो चलिए। हाँ फिर काम मुकना, एवें नहीं। तो लो जी दूजी खबर है वे कि माई जड़ी गंदियां फिल्मां वाली, हाँ गंदे करतूतां वाली और गंदे फ्रेंडां वाली, हाँ माई दे फ्रेंड भी बहुत गंदे ने, वो हुण आई है जनाब निकल के। अज तुहानूं पता कल बुशरा बीबी ने खान का मैसेज जिहड़ा वो पहुँचाया। हाँ ये तोड़ मरोड़ के जरा ना कितने होर ले जाने की कोशिश कर रहे हैं, गरीब सऊदीया के खिलाफ ये फलाना टिकड़ा। हुण माई निकल के आई है तो माई की प्रोपागंडा कर रही है, माई वही माई तंदूर वाली, माई जरनैली टिक्के वाली, माई कतरी कबाबां वाली, हाँ माई सारे जहां पानी कड्ढण वाली, माई दुध पियाण वाली बच्चों नूं। हाँ मतलब माई आई है तो आके उन्हें प्रोपागंडा किया, कहती जी खातून जिहड़ी है जिदा सियासत ना कोई ताल्लुक नहीं, हाँ घरेलू खातून, उन्हें जरा ना दोस्त ममालिक दे उत्ते एक हमला कर दिता। ओए होए 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 बल्ले तेरे माई। हाँ बाबा जी कहते हैं कि मेरे लो भी माई ने एक मैसेज दे दे। मैं कहा बाबा जी की? बाबा जी कहते ने एक इंतहाई चवल औरत, एक बगैरत और एक ग्वाल मंडी दी रंडी जड़ी है। मैं बाबा जी किहदे बारे गल कर? बाबा जी कहते सुन तो ला। मैं जी बाबा जी कहते ने कि गंदियां फिल्मां दा धंधा करने वाली गंदी औरत जड़ी एक बूट ते बह के आई है, फार्म 47 की पैदावार है जड़ी, हाँ और वह ताल्लुक बिल्कुल सियासत के कचरे के नाल है। मैं कहा जी बाबा जी कहते हैं कि उस गंदी तरीन औरत ने, उस रंडी औरत ने पंजाब ते हमला किया होया, तो कितना अरसा हो गया उन्हें बेड़ा गरक किया पिया पंजाब का। हाँ तो उन्होंने शर्म भी नहीं आती, ऐसी बगैरत औरत है कि उन्हें अपने प्यो की पार्टी तबाह बर्बाद कर दी। हाँ वो पल्ले कुल जी औकात है ना, जी वो गिद्दड़ सिंगी है, वह एक यार जरा ना वो चौकीदार लगा। बाबा जी यार की गल कर रहे हो, कितने? बाबा जी कहते यार वो सफदर की गल कर रहे हैं। मैं कहा नहीं बाबा जी है तुम कितने होर ले जाने की कोशिश कर रहे हो।
ਬਾਬਾ ਜੀ ਕਹਿੰਦੇ ਨੇ ਕਿ ਬਈ ਹਾਂ ਕੋਈ ਪਤਾ ਨਹੀਂ ਨਾ ਲੱਗਦਾ, ਹਾਂ ਹਾਲਾਤ ਬੜੇ ਖ਼ਰਾਬ ਨੇ। ਮੈਂ ਕਿਹਾ ਬਾਬਾ ਜੀ ਹਾਲਾਤ ਤੇ ਸ਼ੁਰੂ ਤੋਂ ਖਰਾਬ, ਖੁੱਲ੍ਹ ਕੇ ਗੱਲ ਕਰੋ। ਬਾਬੇ ਕਹਿੰਦੇ ਤੂੰ ਚਾਹਨਾ ਕਿ ਬਾਬਾ ਚੁੱਕਿਆ ਜਾਏ, ਬਾਬੇ ਨੇ ਇੱਟਾਂ ਬੰਨ੍ਹ ਦਿੱਤੀਆਂ ਜਾਣ। ਹਾਂ ਤੇ ਫਿਰ ਬਾਬਾ ਮੁੜ ਕੇ ਜਿਹੜਾ ਨਾ ਖਲੋਂਜ ਜਿਹੜੇ ਕਰ ਕੋਈ ਜਨ ਬਾਬੇ ਦੇ। ਹਾਂ ਬਾਬਾ ਜੀ ਕਹਿੰਦੇ ਨੇ ਵੀ ਇਹੋ ਜਿਹੀ ਹਾਲਤ ਦੇ ਵਿੱਚ ਫਿਰ ਉਹ ਆਖਰੀ ਖਵਾਹਿਸ਼ ਵੀ ਮਰ ਜਾਂਦੀ ਹੈ। ਮੈਂ ਕਿਹਾ ਬਾਬਾ ਜੀ ਤੁਹਾਡੀ ਆਖਰੀ ਖਵਾਹਿਸ਼ ਕੀ? ਬਾਬਾ ਜੀ ਕਹਿੰਦੇ ਮੇਰੀ ਆਖਰੀ ਖਵਾਹਿਸ਼ ਉਹੀ ਕਿ ਡਿੱਡੂ ਨਾ ਹੋਏ ਮੇਰਾ ਵਿਆਹ। ਹਾਂ ਬਾਬਾ ਜੀ ਕਹਿੰਦੇ ਜੀ ਇੱਟਾਂ ਲਟਕ ਗਈਆਂ ਤੇ ਕਹਾਣੀ ਮੁੱਕ ਜਾਣੀ ਹੈ। ਡਿਪਟੀ ਆ ਲਿਆ ਇੰਸ਼ਾਅੱਲਾ।